ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਜਲੰਧਰ ਤੋਂ ਮਨਦੀਪ ਸਿੰਘ ਜੀ ਦਾ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਮੈਂ ਥੋੜੇ ਦਿਨ ਪਹਿਲਾਂ ਪਹਿਰੇਦਾਰ ਰਸਾਲਾ ਪੜ੍ਹ ਰਿਹਾ ਸੀ। ਉਸ 'ਚ ਇੱਕ ਗੱਲ ਬਹੁਤ ਖੂਬ ਲਿਖੀ ਸੀ ਕਿ ਜੇ ਸ਼ੇਰ ਨੂੰ ਜੰਗਲ ਵਿੱਚ ਬਾਕੀ ਜਾਨਵਰਾਂ ਨੂੰ ਇਹ ਦੱਸਣਾ ਪਵੇ ਕਿ ਮੈਂ ਸ਼ੇਰ ਹਾਂ, ਤਾਂ ਇਹ ਯਕੀਨੀ ਹੈ ਕਿ ਸ਼ੇਰ ਦੀ ਆਪਣੀ ਦਹਾੜ ਵਿੱਚ ਅਤੇ ਆਪਣੇ ਆਪ ਵਿੱਚ ਕੋਈ ਕਮੀ ਆਈ ਹੈ। ਸੋ ਜੇ ਅੱਜ ਸਾਨੂੰ ਭਾਰਤ 'ਚ ਇਹ ਕਹਿਣਾ ਪੈ ਰਿਹਾ ਹੈ ਕਿ ਅਸੀਂ ਸਿੱਖ ਹਾਂ, ਹਿੰਦੂ ਨਹੀਂ ਹਾਂ, ਤਾਂ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਿੱਖਾਂ 'ਚ ਆਪਣੇ ਆਪ 'ਚ ਕੋਈ ਕਮੀ ਆਈ ਹੈ। ਮੈਂ ਕੁਝ ਨਿਸ਼ਾਨਦੇਹੀ ਕਰਕੇ ਕੁਝ ਕਾਰਨ ਲੱਭੇ ਹਨ ਜੋ ਇਸ ਸਭ ਲਈ ਜ਼ਿੰਮੇਵਾਰ ਹਨ। ਤੁਹਾਡੇ ਨਾਲ ਉਹ ਕਾਰਨ ਸਾਂਝੇ ਕਰਨਾ ਚਾਹੁੰਦਾ ਹਾਂ ਅਤੇ ਇਹਨਾਂ ਨੁਕਤਿਆਂ ਵਿੱਚੋਂ ਇਹ ਜਾਣਿਆ ਜਾ ਸਕਦਾ ਹੈ ਕਿ ਸਿੱਖ ਵਿਰੋਧੀ ਕੌਮ ਦੀ ਵਿਚਾਰਧਾਰਾ ਵਿੱਚ ਕੀ ਚੱਲ ਰਿਹਾ ਹੈ। ਤੇ ਸਰਦਾਰ ਅਜਮੇਰ ਸਿੰਘ ਨੇ ਵੀ ਇਹ ਗੱਲ ਬੜੀ ਖੂਬ ਕਹੀ ਹੈ ਕਿ ਜਿਤਨਾ ਚਿਰ ਸਿੱਖ ਵਿਰੋਧੀ ਕੌਮ ਦੀ ਵਿਚਾਰਧਾਰਾ ਨਹੀਂ ਸਮਝੇਗਾ, ਉਤਨਾ ਚਿਰ ਤੱਕ ਜਿੰਨਾ ਮਰਜ਼ੀ ਜ਼ੋਰ ਲਗਾ ਲਓ, ਸਿੱਖ ਨਿਵਾਣ ਵੱਲ ਨੂੰ ਹੀ ਜਾਣਗੇ। ਜਿੰਨਾ ਜਲਦੀ ਸਿੱਖ ਬਹੁਗਿਣਤੀ ਕੌਮ ਦੇ ਸੱਭਿਆਚਾਰ ਨੂੰ ਅਪਣਾਉਣਗੇ, ਉਨੀ ਜਲਦੀ ਹੀ ਸਿੱਖ ਨਿਕਲੇ ਜਾਣਗੇ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਕਿ ਜਬ ਲਗ ਖਾਲਸਾ ਰੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ। जब गए विप्रन की रीत, मैं ना करूं इनकी प्रतीत। खालसा वो है जिसका सिर्फ ਸਰੂਪ ਅਤੇ ਇਸ਼ਟ ਹੀ ਨਹੀਂ ਬਲਕਿ ਕਰਮ ਵੀ ਨਿਆਰੇ ਹੋਣ। ਆਪ ਜੀ ਜਰੂਰ ਜਵਾਬ ਦਿਓ ਇਸ ਬਾਰੇ। ਜੀ ਡਾਕਟਰ ਸਾਹਿਬ, ਇਹਨਾਂ ਮੈਂ ਕਿਹਾ ਨੁਕਤੇ ਵੀ ਲਿਖੇ ਨੇ ਜੀ। ਪਹਿਲਾ ਹੈ ਸਿੱਖ ਜੋਤਿਸ਼ ਵਿੱਚ ਬਹੁਤ ਜ਼ਿਆਦਾ ਯਕੀਨ ਰੱਖਣ ਲੱਗ ਗਏ ਹਨ। ਕੋਈ ਵੀ ਕਾਰਜ ਕਰਨਾ ਹੋਵੇ ਤਾਂ ਪਹਿਲਾਂ ਦੇਖਿਆ ਜਾਂਦਾ ਹੈ ਕਿ ਕੋਈ ਗ੍ਰਹਿ ਤਾਂ ਨਹੀਂ। ਹੈਰਾਨਗੀ ਦੀ ਗੱਲ ਇਹ ਹੈ ਕਿ ਜੋ ਇਹ ਕਰਦੇ ਹਨ ਉਹਨਾਂ ਨੂੰ ਪੁੱਛੋ ਤਾਂ ਉਹਨਾਂ ਨੂੰ ਇਸ ਦੇ ਇਤਿਹਾਸ ਬਾਰੇ ਕੁਝ ਵੀ ਪਤਾ ਨਹੀਂ। ਦੂਸਰਾ, ਸਿੱਖ ਕੌਮ ਜਨਮਪੱਤਰੀ, ਟੇਵੇ, ਰਾਸ਼ੀਫਲ ਆਦਿ ਵਿੱਚ ਬਹੁਤ ਯਕੀਨ ਰੱਖਣ ਲੱਗ ਪਏ ਹਨ। ਕੋਈ ਵੀ ਰਿਸ਼ਤਾ ਵਿਆਹ ਕਰਨ ਤੋਂ ਪਹਿਲਾਂ ਇਹਨਾਂ ਗੱਲਾਂ ਨੂੰ ਮੁੱਖ ਰੱਖਿਆ ਜਾਂਦਾ ਹੈ। ਤੀਸਰਾ, ਸਿੱਖ ਹਿੰਦੂਆਂ ਦੇ ਤਿਉਹਾਰ ਜਾਂ ਜਿਨ੍ਹਾਂ ਤਿਉਹਾਰਾਂ ਦਾ ਸਿੱਖਾਂ ਨਾਲ ਦੂਰ ਦੂਰ ਤੱਕ ਕੋਈ ਸਬੰਧ ਨਹੀਂ, ਉਹਨਾਂ ਵਿੱਚ ਯਕੀਨ ਅਤੇ ਉਹਨਾਂ ਨੂੰ ਮਨਾਉਣ ਲੱਗ ਪਏ ਹਨ, ਜਿਵੇਂ ਕਿ ਰੱਖੜੀ ਆਦਿ। ਚੌਥਾ, ਸਭ ਤੋਂ ਜ਼ਰੂਰੀ ਸਵਾਲ ਜਿਸ ਨੇ ਮੈਨੂੰ ਇਹ ਮੈਸੇਜ ਲਿਖਣ ਤੋਂ ਮਜਬੂਰ ਕੀਤਾ ਹੈ ਉਹ ਇਹ ਹੈ ਕਿ ਸਿੱਖਾਂ ਦਾ ਬਹੁਤ ਵੱਡਾ ਤਬਕਾ ਬਾਬਾ ਵਿਸ਼ਵਕਰਮਾ ਨੂੰ ਮੰਨਦਾ ਹੈ। ਮੇਰੀ ਕੁਝ ਸਿੱਖ ਵਿਦਵਾਨਾਂ ਨਾਲ ਇਸ ਬਾਰੇ ਵੀ ਚਰਚਾ ਹੋਈ। ਕਿਸੇ ਦਾ ਜਵਾਬ ਸੀ ਕਿ ਇਸ ਨੂੰ ਸਾਡੇ ਪੂਰਵਜ ਵੀ ਮੰਨਦੇ ਸੀ, ਇਸ ਲਈ ਅਸੀਂ ਮੰਨਦੇ ਹਾਂ। ਹੈਰਾਨੀ ਹੋਈ ਮੈਨੂੰ ਕਿ ਕਿਸੇ ਨੂੰ ਵੀ ਇਹਨਾਂ ਦੇ ਇਤਿਹਾਸ ਬਾਰੇ ਪਤਾ ਨਹੀਂ। ਕੋਈ ਕਹਿੰਦਾ ਬ੍ਰਹਮਾ ਜੀ ਦਾ ਬੇਟਾ ਸੀ, ਕੋਈ ਕਹਿੰਦਾ ਰਾਵਣ ਦੀ ਸੋਨੇ ਦੀ ਲੰਕਾ ਇਹਨਾਂ ਨੇ ਬਣਾਈ ਸੀ। ਇਹ ਸੰਦਾਂ ਦੇ ਦਾਤਾ ਨੇ, ਹਰ ਤਰ੍ਹਾਂ ਦੀ ਆਰਟ ਦੇ ਦਾਤਾ ਨੇ। ਕਿਸੇ ਦਾ ਜਵਾਬ ਸੀ ਕਿ ਇਹ ਸ੍ਰਿਸ਼ਟੀ ਦੇ ਰਚਨਹਾਰ ਹਨ। ਸੋ ਮੇਰੀ ਬੇਨਤੀ ਹੈ ਕਿ ਇਹਨਾਂ ਸਭ ਸਵਾਲਾਂ ਦਾ ਜਵਾਬ ਸਿੱਖ ਕੋਡ ਆਫ ਕੰਡਕਟ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਅਤੇ ਸਿੱਖ ਇਤਿਹਾਸ ਅਨੁਸਾਰ ਦਿੱਤਾ ਜਾਵੇ। ਜੀ ਡਾਕਟਰ ਸਾਹਿਬ। ਵੀਰ ਮਨਦੀਪ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਜਲੰਧਰ ਤੋਂ ਲਿਖਿਆ ਜੀ। ਸਾਨੂੰ ਖੁਸ਼ੀ ਹੁੰਦੀ ਹੈ ਕਿ ਸਾਡੇ ਜਿਹੜੇ ਵੀਰ ਭੈਣ ਧਰਤੀ ਦੇ ਉੱਤੇ ਨੇ, ਉੱਥੇ ਪੰਜਾਬ ਦੇ ਵਿੱਚ, ਉਹ ਪੂਰੀ ਸੰਵੇਦਨਸ਼ੀਲਤਾ ਦੇ ਨਾਲ, ਪੂਰੀ ਸੈਂਸਿਟੀਵਿਟੀ ਦੇ ਨਾਲ ਚਾਰ ਚਫੇਰੇ ਨੂੰ ਦੇਖਦੇ ਨੇ, ਉਸ ਦੀਆਂ ਖਾਮੀਆਂ ਨੂੰ ਵੀ ਮਹਿਸੂਸ ਕਰਦੇ ਨੇ। ਔਰ ਉਹਨਾਂ ਨੇ ਬੜਾ ਅੱਛਾ ਫਰੇਜ਼ ਦੇ ਕੇ ਸ਼ੁਰੂ ਕੀਤਾ ਹੈ ਕਿ ਸ਼ੇਰ ਨੂੰ ਇਹ ਕਹਿਣ ਦੀ ਲੋੜ ਨਹੀਂ ਹੁੰਦੀ ਕਿ ਮੈਂ ਸ਼ੇਰ ਹੈ। ਉਹਨੇ ਗਲ 'ਚ ਫੱਟਾ ਨਹੀਂ ਪਾਇਆ ਹੁੰਦਾ ਕਿ ਪ੍ਰਾਊਡ ਟੂ ਬੀ ਅ ਲਾਇਨ, ਜਿਵੇਂ ਅਸੀਂ ਹੁਣ ਟੀ-ਸ਼ਰਟਾਂ ਪਾਈਆਂ ਹੁੰਦੀਆਂ ਪ੍ਰਾਊਡ ਟੂ ਬੀ ਅ ਸਿੱਖ। ਸ਼ੇਰ ਦੀ ਤਾਂ ਭਬਕਾਰ ਜਿਹੜੀ ਹੈ ਉਹੀ ਦੱਸ ਦਿੰਦੀ ਹੈ ਕਿ ਸ਼ੇਰ ਹੈ, ਕਿ ਸ਼ੇਰ ਕੀ ਹੈ। ਔਰ ਜਾਨਵਰਾਂ ਨੂੰ ਸਮਝਣ 'ਚ ਦੇਰ ਨਹੀਂ ਲੱਗਦੀ ਕਿ ਕੌਣ ਹੈ। ਸੋ ਕੁੱਲ ਮਿਲਾ ਕੇ ਹੁਣ ਤੱਕ ਜਿਹੜਾ ਸਾਡਾ 18ਵੀਂ ਸਦੀ ਜਾਂ ਈਵਨ 20ਵੀਂ ਸਦੀ ਦੇ ਵੱਡੇ ਹਿੱਸੇ 'ਚ ਵੀ ਸਾਡੀ ਹੋਂਦ ਰਹੀ, ਪਹਿਲੇ ਹਿੱਸੇ 'ਚ ਖਾਸ ਤੌਰ ਤੇ, ਉਹ ਸਾਡਾ ਉਹ ਕਰੈਕਟਰ, ਸਾਡੀ ਆਵਾਜ਼, ਸਾਡੀ ਬਹਾਦਰੀ, ਗੁਰੂਆਂ ਪ੍ਰਤੀ ਸਮਰਪਿਤ ਭਾਵਨਾ ਔਰ ਕਮਿਟਮੈਂਟ, ਇਹੀ ਸਾਡੇ ਜਿਹੜੇ ਨੇ ਖਾਸ ਕਰੈਕਟਰਿਸਟਿਕ ਰਹੇ ਨੇ, ਜਿਹੜੇ ਸਾਨੂੰ ਬਾਕੀਆਂ ਨਾਲੋਂ ਵੱਖਰਾਉਂਦੇ ਸਨ। ਔਰ ਇੱਕ ਈਵਨ ਮੁਸਲਮਾਨ ਸਕਾਲਰ ਨੇ 20ਵੀਂ ਸਦੀ ਦੀ ਬਿਗਨਿੰਗ 'ਚ ਇਹ ਗੱਲ ਕਹੀ ਸੀ ਕਿ ਵੀ ਦੇ ਮੇ ਬੀ ਇਨ ਮਾਈਨੋਰਿਟੀ, their numbers may be less, but they are the soul of Punjab। ਜੀ ਜੀ ਬਿਲਕੁਲ, ਕਿ ਪੰਜਾਬ ਦੀ ਰੂਹ ਨੇ। ਵੀ ਭਾਵੇਂ ਗਿਣਤੀ ਉਹਨਾਂ ਦੀ ਥੋੜੀ ਹੋਏ, ਵੀ ਸਿੱਖ ਪੰਜਾਬ 'ਚੋਂ ਤੁਸੀਂ ਕੱਢ ਦਿਓ ਤੇ ਪੰਜਾਬ 'ਚ ਕੀ ਹੈ,
ਸੋ ਮੈਂ ਸਮਝਦਾ ਵੀ ਇਹ ਜਿਹੜੀ ਸੋਲ ਸੀ, ਰੂਹ ਸੀ, ਇਹ ਸਾਡੀ ਕਰੈਕਟਰ ਦੀ ਖੂਬਸੂਰਤੀ, ਸਾਡਾ ਮਿਹਨਤੀ ਸੁਭਾਅ, ਸਾਡਾ ਖੁੱਲਾ ਡੁੱਲਾ ਪਾਰਟ, ਸਾਡਾ ਓਪਨ ਵਿਹਾਰ, ਇਹ ਸਾਰਿਆਂ ਨੂੰ ਸੀ। ਔਰ ਉਹਨਾਂ ਨੇ ਇਹ ਕਹਿ ਕੇ ਕਿਹਾ ਵੀ ਅੱਜ ਸਾਨੂੰ ਕਿਉਂ ਕਹਿਣਾ ਪੈ ਰਿਹਾ ਵੀ ਅਸੀਂ ਹਿੰਦੂ ਨਹੀਂ। ਫਿਰ ਜਿਹੜੀ ਅੰਦਰੂਨੀ ਸਮਾਜ 'ਚ, ਔਰ ਇਹ ਗੱਲ ਅੱਜ ਦੀ ਨਹੀਂ ਹੈ, ਮੇਰਾ ਖਿਆਲ ਹੈ ਵੀ 1970s ਦੇ ਵਿੱਚ ਹੀ ਡਾਕਟਰ ਗੁਰਬਖਸ਼ ਸਿੰਘ ਗਿੱਲ ਜਿਹੜੇ ਡੀਨ ਰਹੇ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ, ਔਰ ਬਾਅਦ 'ਚ ਉਹਨਾਂ ਨੇ ਕਾਫੀ ਸਮਾਂ ਇੱਥੇ ਪ੍ਰਚਾਰ ਵੀ ਕੀਤਾ, ਕਿਤਾਬਾਂ ਵੀ ਲਿਖੀਆਂ। ਉਹਨਾਂ ਦੀ ਕਿਤਾਬ ਉਹਨਾਂ ਦਿਨਾਂ 'ਚ ਹੀ ਸੀ, ਸਿੱਖਿਜ਼ਮ ਅੰਡਰ ਬ੍ਰਹਿਮਨਿਕਲ ਸੀਜ, ਜੀ, ਕਿ ਸਿੱਖ ਧਰਮ ਬ੍ਰਾਹਮਣਵਾਦ ਦੇ ਘੇਰੇ ਦੇ ਵਿੱਚ। ਸੀਜ ਹੁੰਦਾ ਜਦੋਂ ਤੁਸੀਂ ਚਾਰ ਚਫੇਰਾ ਘੇਰਾ ਪਾ ਲਓ, ਔਰ ਉਹਦੇ 'ਚ ਉਹਨਾਂ ਦਾ ਕਹਿਣਾ ਸੀ ਇੰਟਰਨਲ ਐਂਡ ਐਕਸਟਰਨਲ, ਜੀ, ਕਿ ਅੰਦਰੋਂ ਵੀ ਸੀਜ 'ਚ ਅਸੀਂ ਆ ਗਏ, ਬਾਹਰੋਂ ਤਾਂ ਸਿਆਸੀ ਤੌਰ ਤੇ ਅਸੀਂ ਮੁਤਾਜ ਹਾਂ ਹੀ ਹਾਂ। ਸੋ ਜਿਹੜੇ ਨੁਕਤੇ ਵੀਰ ਮਨਦੀਪ ਸਿੰਘ ਜੀ ਨੇ ਅੱਜ ਡਿਸਕਸ ਕੀਤੇ ਨੇ, ਉਹ ਇੰਟਰਨਲ ਸੀਜ ਹੈ ਕਿ ਅੰਦਰੋਂ ਸਾਨੂੰ ਕਿਵੇਂ ਬ੍ਰਾਹਮਣਵਾਦ ਖੌਰਾ ਲਾ ਰਿਹਾ, ਜਾਂ ਕਿਵੇਂ ਜਿਹੜਾ ਬਹੁ ਗਿਣਤੀ ਦਾ ਸੱਭਿਆਚਾਰ ਹੈ ਉਹਨੇ ਸਿੱਖਾਂ ਨੂੰ 66 ਸਾਲ ਦੇ ਵਿੱਚ ਹੀ ਜਿਹੜਾ ਉਹ ਆਪਣੇ ਰੰਗ 'ਚ ਰੰਗਣਾ ਸ਼ੁਰੂ ਕਰ ਦਿੱਤਾ ਹੈ। ਔਰ ਇਹ ਗੱਲਾਂ ਬੇਸ਼ੱਕ ਅਸੀਂ ਡਿਟੇਲ ਤੁਸੀਂ ਪੜ੍ਹੀਆਂ ਨੇ, ਪਰ ਇਹ ਗੱਲ ਕਿ ਜਦੋਂ ਅਸੀਂ ਪੋਲੀਟੀਕਲ ਪਾਵਰ ਦੀ ਗੱਲ ਕਰਦੇ ਹਾਂ ਤਾਂ ਫਿਰ ਉਸ ਪੋਲੀਟੀਕਲ ਪਾਵਰ 'ਚ ਸਿੱਧੀ ਸਟੇਟ ਕੋਈ ਜ਼ੁਲਮ ਦੇ ਨਾਲ ਹੀ ਤੁਹਾਨੂੰ ਚੁੱਪ ਨਹੀਂ ਕਰਵਾਉਂਦੀ। ਬਹੁ ਗਿਣਤੀ ਦਾ ਸੱਭਿਆਚਾਰ ਹੁੰਦਾ, ਔਰ ਅਸੀਂ ਗੁਰੂ ਗ੍ਰੰਥ ਸਾਹਿਬ 'ਚ ਪੜ੍ਹਦੇ ਹਾਂ, ਜਿਸ ਹੀ ਕੀ ਸਰਕਾਰ ਤਿਸ ਹੀ ਕਾ ਸਭ ਕੋਏ, ਕਿ ਜਿਹਦੀ ਸਰਕਾਰ ਹੁੰਦੀ ਹੈ, ਜਿਹਦੀ ਪਾਵਰ ਹੁੰਦੀ ਹੈ, ਉਹਨਾਂ ਦਾ ਹੀ ਸਭ ਕੁਝ ਹੁੰਦਾ ਹੈ। ਔਰ ਉਹਦੇ 'ਚ 3-4 ਲੱਛਣ ਜਿਹੜੇ ਗੁਰੂ ਨਾਨਕ ਸਾਹਿਬ ਨੇ ਗੁਲਾਮੀ ਦੇ ਜਾਂ ਜਿਹੜਾ ਸੱਭਿਆਚਾਰ ਡੋਮੀਨੇਟ ਕਰਦਾ ਉਹਦੇ ਦੱਸੇ ਸੀ। ਉਹਦੇ 'ਚ ਬੋਲੀ ਦਾ, ਅੱਜ ਤੁਸੀਂ ਪੰਜਾਬ ਦੇ ਵਿੱਚ ਸਿੱਖਾਂ ਦੇ ਘਰਾਂ 'ਚ ਜਿਹੜਾ ਹਿੰਦੀ ਸੁਣਦੇ ਹੋ, ਪੰਜਾਬੀ ਬੋਲਣਾ ਜਿਹੜਾ ਹੈ ਉਹ ਸਮਝਿਆ ਜਾਂਦਾ ਵੀ ਜਿਵੇਂ ਘਟੀਆ। ਤੇ ਗੁਰੂ ਸਾਹਿਬ ਨੇ ਯਾਦ ਕਰਵਾਇਆ ਸੀ ਕਿ ਭਾਈ ਖੱਤਰੀਆਂ ਤਾਂ ਧਰਮ ਛੋੜਿਆ, ਮਲੇਛ ਭਾਖਿਆ ਗਹੀ, ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਹਾਰੀ, ਕਿ ਤੁਸੀਂ ਆਪਣੇ ਸਾਰੇ ਮੀਆਂ ਬਣ ਗਏ ਹੋ ਔਰ ਤੁਹਾਡੀ ਬੋਲੀ ਹੋਰ ਹੋ ਗਈ, ਤੁਸੀਂ ਹਾਕਮਾਂ ਨੂੰ ਖੁਸ਼ ਕਰਨ ਲਈ ਉਹ ਬੋਲੀ ਬੋਲਦੇ ਹੋ। ਇਸੇ ਤਰ੍ਹਾਂ ਪਹਿਰਾਵੇ ਦੀ ਗੱਲ ਸੀ ਕਿ ਨੀਲ ਬਸਤਰ ਪਹਿਰ ਹੋਵੇ ਪ੍ਰਵਾਨ, ਮਲੇਛ ਧਾਨ ਲੈ ਪੂਜੇ ਪੁਰਾਣ, ਕਿ ਨੀਲੇ ਕੱਪੜੇ ਪਾਉਂਦੇ ਹੋ ਉਹਨਾਂ ਨੂੰ ਖੁਸ਼ ਕਰਨ ਲਈ ਜਿਨ੍ਹਾਂ ਦਾ ਰਾਜ ਹੈ। ਫਿਰ ਡਾਈਟ, ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ, ਦੇ ਕੇ ਚੌਂਕਾ ਕੱਢੀ ਕਾਰ ਉੱਪਰ ਆਏ ਬੈਠ, ਤੁਸੀਂ ਉਹਨਾਂ ਦਾ ਜਿਹੜਾ ਆਹਾਰ ਵੀ ਉਹਨਾਂ ਦਾ ਲੈਂਦੇ ਹੋ ਉਹਨਾਂ ਨੂੰ ਖੁਸ਼ ਕਰਨ ਦੇ ਲਈ। ਅੰਤਰ ਪੂਜਾ ਪੜ੍ਹੇ ਕਤੇਬਾਂ, ਸੰਜਮ ਤੁਰਕਾਂ ਭਾਈ, ਛੋਡੀ ਲੈ ਪਖੰਡਾ ਨਾਏ ਲਈਆ ਜਾਏ ਤਰੰਦਰ, ਕਿ ਅੰਦਰ ਤੁਹਾਡੇ ਪੂਜਾ ਰਾਮ ਰਾਮ ਕਰਦੇ ਹੋ, ਤੇ ਬਾਹਰ ਜਿਹੜਾ ਅੰਤਰ ਪੂਜਾ ਪੜ੍ਹੇ ਕਤੇਬਾਂ, ਬਾਹਰ ਖੁਸ਼ ਕਰਨ ਲਈ ਉਹਨਾਂ ਦੀਆਂ ਧਾਰਮਿਕ ਪੁਸਤਕਾਂ ਪੜ੍ਹਦੇ ਹੋ। ਸੋ ਜੇ ਇਹ ਗੁਲਾਮੀ ਦੇ ਲੱਛਣ ਗੁਰੂ ਸਾਹਿਬ ਨੇ ਉਦੋਂ ਆਇਡੈਂਟੀਫਾਈ ਕੀਤੇ ਸੀ, ਤੇ ਅੱਜ ਜੇ ਇਹਨਾਂ ਨੇ ਜਿਵੇਂ ਲਿਖਿਆ ਕਿ ਸਾਡੇ ਕੰਮ ਜੋਤਿਸ਼ 'ਚ ਯਕੀਨ, ਉਹਨਾਂ ਨੇ ਪੰਚਾਂਗ ਸ਼ਬਦ ਲਿਖਿਆ ਸੀ, ਇਹ ਉਹਨਾਂ ਦਾ ਤਾਂ ਸਾਰਾ ਆਧਾਰ ਹੀ ਜਿਹੜਾ ਉਹ ਜਨਮ ਤੋਂ ਬ੍ਰਾਹਮਣ ਕਸ਼ਤਰੀ ਵੈਸ਼ੂਦ ਵਰਣ ਨੇ, ਵਰਣ ਦੇ ਨਾਲ ਜਿਹੜਾ ਉਹ ਟਿਪੜੇ ਜੁੜ ਜਾਂਦੇ ਨੇ, ਪੰਡਤ ਆ ਜਾਂਦੇ ਨੇ, ਫਿਰ ਗ੍ਰਹਿ ਨੇ, ਕਿਤੇ ਰਾਹੂ ਫਸਿਆ, ਕਿਤੇ ਕੇਤੂ ਫਸਿਆ, ਕਿਤੇ ਹੁਣ ਭਾਵੇਂ ਉੱਥੇ ਪਹੁੰਚ ਗਏ, ਕੋਈ ਪਾਣੀ ਲੱਭ ਰਹੇ ਨੇ, ਹੋਰ ਕੁਝ ਸਾਲਾਂ ਨੂੰ ਚੰਦਰਮਾ ਦੇ ਉੱਤੇ ਬਸਤੀਆਂ ਹੋਣਗੀਆਂ, ਮੰਗਲ 'ਚ ਵੀ ਪਾਣੀ ਲੱਭ ਪਿਆ, ਉੱਥੇ ਵੀ ਜਾ ਕੇ ਜਿਹੜਾ ਉਹ ਕੰਮ ਹੋਏਗਾ। ਪਰ ਅਜੇ ਜਿਹੜਾ ਉਹਨਾਂ ਦਾ 4000 ਸਾਲ ਦਾ ਇੰਪੈਕਟ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਉਹ ਤਾਂ ਜੋਤਸ਼ੀ ਪੱਤਰੀਆਂ ਤਾਂ ਹੈ ਹੀ ਨੇ, ਉਹ ਤੋਤਾ ਹੀ ਦੱਸੀ ਜਾਂਦਾ, ਕਿਸਮਤ ਕੱਢ ਕੇ ਬਾਹਰ ਬੈਠੇ ਹੁੰਦੇ ਨੇ, ਕਾਰਡ ਲੈ ਕੇ ਭਾਟੜੇ ਹਰ ਥਾਂ ਤੇ, ਤੋਤਾ ਚੂੰ ਝੂੰਝੂ ਕਰਕੇ ਜਾਂਦਾ, ਚੁੰਝ ਕੱਢ ਕੇ ਲਿਆਂਦਾ, ਉਹ ਪਹਿਲਾਂ ਹੀ ਪੜਦਾ ਕਿ ਬਾਹਰ ਕਾ ਬਹੁਤ ਜਲਦੀ ਬਣੇਗਾ, ਤੇ ਪਾਸਪੋਰਟ ਜੇਬ 'ਚ ਪਾਇਆ ਹੁੰਦਾ ਸਾਰਿਆਂ ਨੇ ਕਿ ਵੀ ਬਾਹਰ ਨੂੰ ਜਾਣਾ ਹੈ। ਸੋ ਤੋਤੇ ਨੇ ਦੱਸਤਾ। ਸੋ ਇਹ ਬਹੁਗਿਣਤੀ ਕਲਚਰ, ਸਿੱਖ ਜੋਤਿਸ਼ ਯਕੀਨ, ਫਿਰ ਜਨਮ ਪੱਤਰੀਆਂ, ਟੇਵੇ, ਰਾਸ਼ੀ ਫਲ, ਇਹ ਸਾਰਾ ਉਸੇ ਦਾ ਹੀ ਹਿੱਸਾ ਹੈ, ਐਸਟ੍ਰੋਲੋਜੀ ਦੇ ਨਾਲ ਜੁੜਿਆ। ਹਿੰਦੂ ਤਿਉਹਾਰਾਂ 'ਚ ਯਕੀਨ, ਰੱਖੜੀ, ਹੁਣ ਜ਼ਾਹਰ ਹੈ ਕਿ ਜੇ ਡੋਮੀਨੇਟ ਸਾਰਿਆਂ ਨੂੰ ਹੀ ਹੈ, ਉਹ ਭਾਵੇਂ ਕੁੜੀਆਂ ਵਾਲੇ ਘਰਾਂ 'ਚ ਰੋਣ ਪਿੱਟਣ ਹੋਏਗਾ ਜੀ ਸਾਡਾ ਭਰਾ ਨਹੀਂ, ਕਿਹਨੂੰ ਬੰਨੀਏ। ਸੋ ਇਹ ਵੀ ਜਦੋਂ ਔਰਤ ਨੂੰ ਬਣਾਇਆ ਹੀ ਅਬਲਾ ਹੋਇਆ ਸੀ, ਅਬਲਾ ਵਿਦਆਊਟ ਪਾਵਰ ਹੈ, ਤੇ ਅਬਲਾ ਜਿਹੜੀ ਹੈ ਉਹ ਰੱਖੜੀ ਬੰਨ੍ਹਦੀ ਹੈ ਕਿ ਜੀ ਮੇਰੀ ਰੱਖਿਆ ਤੂੰ ਕਰੀ। ਤੇ ਇੱਥੇ ਸੱਭਿਆਚਾਰ ਇਹ ਸੀ ਕਿ ਹਰ ਇੱਕ ਦੇ ਗਾਤਰੇ ਕਿਰਪਾਨ ਪਾਈ ਸੀ ਕਿ ਭਾਈ ਇਹ ਤਾਂ ਕੌਰ ਹੈ, ਸ਼ਹਿਜ਼ਾਦੀ ਹੈ, ਇਹਦੇ ਤਾਂ ਗਾਤਰੇ ਕਿਰਪਾਨ ਹੈ, ਘੋੜਸਵਾਰੀ ਕਰਦੀ ਹੈ, ਇਹ ਕਿਹਦੀ ਪਰਵਾਹ ਕਰਦੀ। ਪਰ ਅੱਜ ਬਹੁ ਗਿਣਤੀ ਸੱਭਿਆਚਾਰ ਨੇ, ਅੱਜ ਉਹ ਰੱਖੜੀ ਹੋਏ, ਕਿ ਅੱਜ ਉਹ ਕਰਵਾ ਚੌਥ ਹੋਏ, ਤੇ ਕੋਈ ਸੰਤੋਸ਼ੀ ਦਾ ਵਰਤ ਹੋਏ, ਤੇ ਕੋਈ ਹੋਰ ਹੋਏ, ਕਿਉਂ ਜਿਹਾ ਕੰਮ ਜਿਹੜਾ ਸਾਡੇ ਸਿੱਖ ਸਮਾਜ ਦੇ ਵਿੱਚ ਆਇਆ। ਫਿਰ ਉਹਨਾਂ ਨੇ ਵਿਸ਼ਵਕਰਮਾ,
ਇਹ ਗੱਲ ਜਿਹੜੀ ਹੈ, ਕਿਉਂਕਿ ਜਿਹੜਾ ਖਾਸ ਤੌਰ ਤੇ ਸਾਡਾ ਰਾਮਗੜੀਆ ਭਾਈਚਾਰਾ ਹੈ, ਔਰ ਅਕਸਰ ਜਦੋਂ ਅਸੀਂ ਇਸ ਹਵਾਲੇ ਨਾਲ ਦੇਖਦੇ ਹਾਂ ਕਿ ਵੀ ਉਹਦਾ ਹੁਣ ਕੋਈ ਪੁੱਛੋ, ਹੁਣ ਭਾਰਤ ਦੇ ਵਿੱਚ ਜਿਹੜੀ ਮਿਸਤਰੀ ਕਲਾਸ ਹੈ ਜਾਂ ਜਿਨ੍ਹਾਂ ਨੇ ਇਸ ਆਰਟ ਦੇ ਰਾਹੀਂ ਆਪਣੀ ਕਿਰਤ ਕੀਤੀ ਹੈ ਜਾਂ ਕਿਰਤ ਕਰਦੇ ਨੇ ਜੀ, ਉਹਨਾਂ ਦੀ ਬਹੁਤ ਵੱਡੀ ਗਿਣਤੀ ਹੈ। ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਤਮਿਲਨਾਡੂ, ਕੋਈ ਬਿਹਾਰ, ਕੋਈ ਯੂਪੀ, ਕੋਈ ਦੂਸਰੇ ਸਾਰਿਆਂ ਦਾ ਜਿਹੜਾ ਇਹ ਵਰਗ ਹੈ ਜਿਹੜਾ ਕਲਾ ਦੇ ਵਿੱਚ ਔਰ ਇਸ ਕੰਸਟਰਕਸ਼ਨ 'ਚ ਹੈ, ਉਹ ਵਿਸ਼ਵਕਰਮਾ ਨੂੰ ਮਨਾਉਂਦੇ ਨੇ ਜਾਂ ਇਹ ਸਿੱਖਾਂ ਨੂੰ ਹੀ ਆਖਰ ਆਈ ਹੋਈ ਹੈ। ਉਹ ਭਾਈ ਸਾਡੇ ਲਈ ਤਾਂ ਇਹ ਪ੍ਰਾਈਡ ਹੈ ਕਿ ਗੁਰੂ ਨਾਨਕ ਸਾਹਿਬ ਨੇ ਪਹਿਲਾ ਟਿਕਾਣਾ ਭਾਈ ਲਾਲੋ ਦੇ ਘਰ ਕੀਤਾ ਉਦਾਸੀਆਂ ਦਾ। ਭਾਈ ਲਾਲੋ ਦੀ ਕੋਧਰੇ ਦੀ ਰੋਟੀ ਜਿਹੜੀ ਹੈ ਉਹ ਸਾਡੀ ਕਿਰਤ ਦੇ ਸਿਧਾਂਤ ਨੂੰ ਵਡਿਆਉਂਦੀ ਹੈ। ਮੈਂ ਨਹੀਂ ਦੇਖਿਆ ਹੈ ਵੀ ਇਸ ਭਾਈਚਾਰੇ ਨੇ ਕਦੇ ਭਾਈ ਲਾਲੋ ਡੇ ਮਨਾਇਆ ਹੋਏ ਜਾਂ ਪੰਥ ਨੇ ਮਨਾਇਆ ਹੋਏ ਕਿ ਵੀ ਭਾਈ ਲਾਲੋ ਡੇ ਹੈ ਜੀ। ਸਰਦਾਰ ਜੱਸਾ ਸਿੰਘ ਰਾਮਗੜੀਆ ਕੋਈ ਛੋਟਾ ਜਰਨੈਲ ਨਹੀਂ ਹੈ, ਜਿਸ ਦੀ ਕਮਾਂਡ ਥੱਲੇ 10,000 ਹਮੇਸ਼ਾ ਘੋੜ ਚੜੇ ਨੇ, ਦਿੱਲੀ ਫਤਿਹ ਦੇ ਵਿੱਚ ਰੋਲ, ਔਰ ਇਸ ਕਿਸਮ ਦੀ ਬਹਾਦਰੀ ਦੀਆਂ ਗਾਥਾਵਾਂ ਜਿਸ ਚੋਂ ਪ੍ਰਾਈਡ ਨਿਕਲਿਆ। ਰਾਮਗੜ੍ਹ ਦਾ ਕਿਲਾ ਜਿਹੜਾ ਰਾਮ ਰੌਣੀ ਸੀ ਉਹਨੂੰ ਰਾਮਗੜ੍ਹ ਬਣਾਇਆ, ਜਿਸ ਤੋਂ ਬਾਅਦ ਇਸ ਭਾਈਚਾਰੇ ਨੇ ਉਹਨਾਂ ਦਾ ਟਾਈਟਲ ਰਾਮਗੜੀਆ ਅਡਾਪਟ ਕੀਤਾ। ਜੇ ਤੁਹਾਡਾ ਪ੍ਰਾਈਡ ਹੈ ਉਹ ਤਾਂ ਭਾਈ ਲਾਲੋ ਹੈ, ਤੁਹਾਡਾ ਪ੍ਰਾਈਡ ਤਾਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਹੈ। ਤੇ ਅੱਜ ਇਹ ਵਿਸ਼ਵਕਰਮਾ ਉਹ ਬਾਕੀ ਹਿੰਦੁਸਤਾਨ ਦੇ ਹਿੰਦੂਆਂ ਨੂੰ ਨਜ਼ਰ ਨਹੀਂ ਜੀ, ਬ੍ਰਹਮਾ ਦਾ ਅਵਤਾਰ ਆ ਗਿਆ ਜੀ, ਇਹਨੇ ਸੋਨੇ ਦੀ ਲੰਕਾ ਬਣਾ ਦਿੱਤੀ ਸੀ ਜੀ, ਇਹਨੇ ਫਲਾਣਾ ਕਰ ਦਿੱਤਾ ਸੀ ਜੀ, ਢਮਕਾ ਕਰ ਦਿੱਤਾ ਸੀ। ਔਰ ਇਹ ਕਾਫੀ ਹੱਦ ਕਈ ਵਾਰ ਤਾਂ ਈਵਨ ਅੰਮ੍ਰਿਤਧਾਰੀ ਜਿਹੜੇ ਸਿੱਖ ਨੇ ਉਹ ਇਸ ਗੱਲ ਨੂੰ ਜਿਹੜਾ ਉਹਨੂੰ ਇਸ ਦੇ ਨਾਲ ਕਿ ਜੀ ਅਸੀਂ ਸੰਦਾਂ ਦੀ ਪੂਜਾ ਕਰਦੇ, ਔਰ ਇਹ ਜਦੋਂ ਪੂਜਾ ਸ਼ਬਦ ਦੇ ਵਿੱਚ ਆ ਵੜਦਾ ਤੇ ਉਹ ਸਾਰਾ ਮੰਦਿਰ ਵਿਸ਼ਵਕਰਮਾ ਦੇ ਮੰਦਿਰ ਬਣ ਗਏ ਵੱਡੇ ਵੱਡੇ ਜੀ। ਬ੍ਰਾਹਮਣ ਉੱਥੇ ਆ ਕੇ ਬੈਠ ਗਏ ਔਰ ਦੀਵਾਲੀ ਤੋਂ ਅਗਲੇ ਦਿਨ ਗਸਟਡ ਹੌਲੀਡੇ ਕਰਤੇ। ਕੋਈ ਇੰਡੀਆ ਦੀ ਗਸਟਡ ਹੌਲੀਡੇ ਨਹੀਂ ਹੈ ਪਰ ਬਣਾ ਦਿੱਤੀ ਇੱਥੇ, ਕਿਉਂਕਿ ਸਿੱਖਾਂ ਨੂੰ ਤੁਸੀਂ ਕਿਸੇ ਨਾ ਕਿਸੇ ਹੋਰ ਇਸ ਭਾਈਚਾਰੇ ਨੂੰ ਕਿਸੇ ਪਾਸੇ ਤੋੜ ਨਹੀਂ ਸੀ ਸਕਦੇ। ਬੜੀ ਡੈਡੀਕੇਸ਼ਨ ਦੇ ਨਾਲ ਸਿੱਖੀ ਯਕੀਨ ਰੱਖਣ ਵਾਲਿਆਂ ਨੇ ਲਿਆ ਕੇ ਵਿਸ਼ਵਕਰਮਾ ਬਿਠਾ ਦਿੱਤਾ, ਔਰ ਉਹਦੇ ਨਾਲ ਜਿਹੜਾ ਉਹਨਾਂ ਨੂੰ ਜਦੋਂ ਪੂਜਾ ਬ੍ਰਾਹਮਣ ਦੂਜੇ ਤੀਜੇ ਫਿਰ ਬਾਕੀ ਟੇਵੇ ਜੰਤਰੀਆਂ ਦੇ ਉਹਦੇ ਨਾਲ ਹੀ ਆ ਜਾਂਦੇ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਗੁਰਬਾਣੀ ਔਰ ਕੋਡ ਆਫ ਕੰਡਕਟ ਸਾਡੇ ਇਤਿਹਾਸ ਰਹਿਤ ਮਰਿਆਦਾ ਦਾ ਉਹਤੇ ਜ਼ਾਹਰ ਹੈ ਕਿ ਭਾਈ ਇੱਕ ਅਕਾਲ ਪੁਰਖ ਦੇ ਨਾਲ ਸਾਨੂੰ ਸਤਿਗੁਰੂ ਨੇ ਜੋੜਿਆ। ਸਾਨੂੰ ਬੜਾ ਸਪਸ਼ਟ ਸ਼ਬਦਾਂ 'ਚ 10ਵੇਂ ਪਾਤਸ਼ਾਹ ਨੇ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ। ਔਰ ਇਹ ਗੱਲ ਜਿਹੜੀ ਇਹਨਾਂ ਨੇ ਵੀ ਮਨਦੀਪ ਸਿੰਘ ਜੀ ਨੇ ਲਿਖੀ ਸੀ 10ਵੇਂ ਪਾਤਸ਼ਾਹ ਦਾ ਇਹ ਹੁਕਮ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਜਾਂ ਇਹ ਯਾਦ ਕਰਵਾਇਆ ਕਿ ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨ ਆਨੇ, ਪੂਰਨ ਪ੍ਰੇਮ ਪ੍ਰਤੀਤ ਸਜੇ, ਬ੍ਰਤ ਗੌਰ ਮੜੀ ਮਠ ਭੂਲ ਨ ਮਾਨੇ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੇ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਿਖਾਲਸ ਜਾਣੇ। ਕਿ ਸਿੱਖ ਨੇ ਕੋ ਵਰਤ ਗੌਰ ਮੜੀਆਂ ਮਠ ਇਹ ਨਹੀਂ ਮੰਨਣੇ। ਸੋ ਜੇ ਇਹਦੇ ਬਾਵਜੂਦ ਇਹ ਸਾਰੇ ਕਰਮ ਕਰਕੇ ਵੀ ਕੋਈ ਕਹੇ ਜੀ ਮੈਂ ਸਿੱਖ ਹਾਂ ਜੀ, ਤੇ ਫਿਰ ਇਹ ਸਤਿਗੁਰੂ ਹੀ ਰਾਖਾ ਹੈ ਸਾਰੇ ਦਾ। ਪਰ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਬਹੁ ਗਿਣਤੀ ਦਾ ਸੱਭਿਆਚਾਰ ਔਰ ਇਹ ਸਾਰੀਆਂ ਹਿੰਦੂਤਵੀ ਪ੍ਰੈਕਟਿਸਿਸ ਜਿਹੜੀਆਂ ਨੇ ਬੜੀ ਬੁਰੀ ਤਰ੍ਹਾਂ ਸਿੱਖੀਜ਼ਮ ਅੰਡਰ ਬ੍ਰਹਮਨਿਕਲ ਸੀਜ ਉਸ ਬ੍ਰਾਹਮਣ ਦੀ ਘੇਰਾਬੰਦੀ ਚ ਅਸੀਂ